Viewers, welcome back in our program. जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਅੱਜ ਇਸ ਸੈਗਮੈਂਟ ਦੇ ਵਿੱਚ ਅਸੀਂ ਜਿਹੜਾ ਇਸ਼ੂ ਵਿਚਾਰ ਰਹੇ ਹਾਂ ਜੀ ਇਹ ਮੁੱਖ ਤੌਰ ਦੇ ਉੱਤੇ ਹੁਣ ਵੀਰ ਕੁਲਵੀਰ ਸਿੰਘ ਜਿਹੜੇ ਕਿ ਕੈਨੇਡਾ 'ਚ ਰਹਿੰਦੇ ਨੇ ਕਾਫੀ ਲੰਬੇ ਸਮੇਂ ਤੋਂ ਔਰ ਬੜੇ ਜਾਗਰੂਕ ਗੁਰਸਿੱਖ ਨੇ ਸਮੇਂ-ਸਮੇਂ ਔਰ ਜਿਸ ਟਾਈਮਿੰਗ ਦੇ ਨਾਲ ਕੋਈ ਵੀ ਜਿਹੜਾ ਇਸ਼ੂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਔਰ ਮੁੱਢਲੇ ਤੌਰ ਦੇ ਉੱਤੇ ਸਿੱਖ ਅਖਲਾਕੀ ਕਦਰਾਂ ਕੀਮਤਾਂ ਧਾਰਮਿਕ ਰਾਜਸੀ ਕਿਸੇ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੀ ਉਹ ਫੌਰਨ ਜਿਹੜਾ ਆਪਣੇ ਲੈਟਰ ਸ਼ੂਟ ਕਰਦੇ ਨੇ ਵਾਰਨ ਵੀ ਕਰਦੇ ਨੇ ਬਾਕੀ ਸਾਰਿਆਂ ਨੂੰ ਜਾਣਕਾਰੀ ਦਿੰਦੇ ਨੇ ਕਈ ਵਾਰ ਆਪਣੀ ਆਵਾਜ਼ ਦੇ ਵਿੱਚ ਵੀ ਉਹ ਮੈਸੇਜ ਭਰਦੇ ਨੇ ਜੀ ਸਾਡੇ ਤੋਂ ਕਈ ਵਾਰ ਉਹ ਨਾਰਾਜ਼ ਵੀ ਹੁੰਦੇ ਨੇ ਵੀ ਅਸੀਂ ਉਹਨਾਂ ਦੀਆਂ ਜਿਹੜੀਆਂ ਈਮੇਲਸ ਜਾਂ ਦੂਸਰੀਆਂ ਨੇ ਉਹਨਾਂ ਦਾ ਜਵਾਬ ਨਹੀਂ ਦਿੰਦੇ ਲੇਕਿਨ ਮੈਂ ਉਸ ਨੂੰ ਪੜ੍ਹਦਾ ਵੀ ਜ਼ਰੂਰ ਹੈ ਮੋਨੀਟਰ ਵੀ ਕਰਦਾ ਔਰ ਮੈਨੂੰ ਲੱਗਦਾ ਹੈ ਕਿ ਵੀ ਉਹ ਠੀਕ ਕੰਮ ਕਰਦੇ ਨੇ ਕਈ ਵਾਰੀ ਕੁਛ ਦੇ ਉੱਤੇ ਓਵਰਡੂ ਵੀ ਕਰਦੇ ਨੇ ਲੇਕਿਨ ਜਿਹੜਾ ਇਸ਼ੂ ਉਹਨਾਂ ਨੇ ਹੁਣ ਇਸ ਆਪਣੀ ਲਿਖਤ ਦੇ ਵਿੱਚ ਚੁੱਕਿਆ ਮੈਂ ਸਮਝਦਾ ਵੀ ਬਿਲਕੁਲ ਟਾਈਮਿੰਗ ਇਹਦੀ ਵੀ ਠੀਕ ਹੈ ਢੁਕਵੇਂ ਔਰ ਸਾਡੇ ਸਭ ਲਈ ਇੱਕ ਫਿਕਰ ਦਾ ਕਾਰਨ ਹੈ ਜਿਵੇਂ ਪਿਛਲੇ ਹਫਤੇ ਮੈਂ ਕੈਲੀਫੋਰਨੀਆ ਸੀ ਔਰ ਉੱਥੇ ਵੀ ਇਹ ਗੱਲ ਅਮਰਦੀਪ ਸਿੰਘ ਸਿੰਗਾਪੁਰ ਤੋਂ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪਾਕਿਸਤਾਨ ਦੇ ਵਿੱਚ ਦਾ ਲੋਸਟ ਹੈਰੀਟੇਜ ਇਸ ਦੇ ਥੱਲੇ ਉਹਨਾਂ ਨੇ ਡਾਕੂਮੈਂਟ ਕੀਤਾ ਹੈ 2 ਕਿਤਾਬਾਂ 'ਚ ਜਿਹੜਾ ਹੈ ਕਿ ਵੀ ਸਾਡਾ ਕੀ ਵਿਰਸਾ ਉੱਥੇ ਔਰ ਇਸ ਗੱਲ ਦਾ ਉਹਨਾਂ ਨੇ ਮਿਲਪੀਟਸ ਦੇ ਗੁਰਦੁਆਰਾ ਸਾਹਿਬ ਦੇ ਸੈਮੀਨਾਰ ਹਾਲ 'ਚ ਪ੍ਰਗਟਾਵਾ ਕਿਉਂਕਿ ਮੈਂ ਵੀ ਉਸ ਪ੍ਰੈਜੈਂਟੇਸ਼ਨ ਮੌਜੂਦ ਸੀ ਉਹਨਾਂ ਨੇ ਪ੍ਰਗਟਾਵਾ ਵੀ ਕੀਤਾ ਹੈ ਉਹਨਾਂ ਨੇ ਇੱਕ ਜਿਵੇਂ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਦਾ ਜਿਹੜਾ ਸ਼ਹੀਦੀ ਸਥਾਨ ਹੈ ਉਸ ਦਾ ਜ਼ਿਕਰ ਕਰਦਾ ਉਹਨਾਂ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਗਏ ਬੇਸ਼ੱਕ ਉੱਥੇ ਕੋਈ ਫੈਕਟਰੀ ਲੱਗੀ ਹੋਈ ਹੈ ਲੇਕਿਨ ਉਹਨਾਂ ਨੇ ਮੈਨੂੰ ਅੰਦਰ ਕਮਰਾ ਦਿਖਾਇਆ ਔਰ ਮੈਂ ਦੇਖ ਸਕਦਾ ਸੀ ਕਿ ਵੀ ਅੰਦਰ ਮੈਂ ਉਹ ਮਹਿਸੂਸ ਕੀਤਾ ਭਾਵੇਂ ਉਹ ਕੋਈ ਕਾਗਜ਼ ਦੀ ਸੀ ਫੈਕਟਰੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਆਵਾਜ਼ ਲੱਗ ਰਹੀ ਸੀ ਤੇ ਮੈਂ ਉਸ ਫਿਜ਼ਾ 'ਚ ਮੈਨੂੰ ਇਵੇਂ ਹੋਇਆ ਜਿਵੇਂ ਭਾਈ ਸਾਹਿਬ ਦਾ ਬੰਦ ਕੱਟਿਆ ਜਾ ਰਿਹਾ ਔਰ ਮੈਂ ਅੰਦਰ ਜਾ ਕੇ ਦੇਖਿਆ ਕਮਰਾ ਉਹਨੂੰ ਮੈਂ ਪ੍ਰੀਜ਼ਰਵ ਵੀ ਜਿਹੜਾ ਆਪਣੇ ਕੈਮਰੇ 'ਚ ਕਰ ਲਿਆ ਕਿ ਉਹਦੇ 'ਚ ਤੁਸੀਂ ਕੁਛ ਨਾ ਕੁਛ ਮੂਲ ਰੂਪ 'ਚ ਮੌਜੂਦ ਸੀ ਭਾਵੇਂ ਕਿ ਵੱਡਾ ਏਰੀਆ ਜਿਹੜਾ ਉਹ ਫੈਕਟਰੀ ਦੇ ਵਿੱਚ ਕਨਵਰਟ ਕੀਤਾ ਹੋਇਆ ਸੀ ਔਰ ਉਹ ਕਹਿੰਦੇ ਨੇ ਕਿ ਵੀ ਮੈਂ ਉਹਦਾ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਫਿਰ ਉਹਨਾਂ ਨੇ ਕਿਹਾ ਕਿ ਜੀ ਮੈਂ ਜਦੋਂ ਹੁਣ ਦੁਬਾਰਾ ਆਪਣੇ ਉਸ ਪ੍ਰੋਜੈਕਟ ਨੂੰ ਅੱਗੇ ਤੋਰਦੇ ਉੱਥੇ ਗਿਆ ਤੇ ਉਹਨਾਂ ਨੇ ਮੈਨੂੰ ਬੜੇ ਮਾਣ ਨਾਲ ਜਿਹੜੇ ਉਸ ਫੈਕਟਰੀ ਦੇ ਮਾਲਕ ਸੀ ਉਹ ਲੈ ਗਏ ਕਿ ਸਰ ਸਾਹਿਬ ਤੁਹਾਨੂੰ ਕਮਰਾ ਦਿਖਾਉਂਦੇ ਅੰਦਰ ਜਾ ਕੇ ਦੇਖਿਆ ਕਹਿੰਦੇ ਮੇਰੇ ਹੋਸ਼ੋ ਆਵਾਜ਼ ਉੱਡ ਗਿਆ ਕਿ ਵੀ ਅੰਦਰ ਪੇਂਟ ਕੀਤਾ ਹੋਇਆ ਔਰ ਉਸ ਕਿਸਮ ਦਾ ਉਹਨਾਂ ਨੇ ਕਿਹਾ ਜੀ ਇੰਗਲੈਂਡ ਤੋਂ ਕੋਈ ਸਿੱਖ ਆਏ ਉਹਨਾਂ ਨੇ ਕਿਹਾ ਨਹੀਂ ਇਹ ਸਾਡਾ ਬਹੁਤ ਪਵਿੱਤਰ ਥਾਂ ਹੈ ਔਰ ਇਹਨੂੰ ਅਸੀਂ ਮੇਨਟੇਨ ਕਹਿੰਦੇ ਜੀ ਅਸੀਂ ਉਸ ਕਮਰੇ ਨੂੰ ਕੁਝ ਨਹੀਂ ਛੇੜਿਆ ਉਹਨਾਂ ਨੇ ਉਸ ਨੂੰ ਮੇਨਟੇਨ ਤਾਂ ਉਹਨਾਂ ਦਾ ਕਹਿਣਾ ਸੀ ਜੀ ਮੇਨਟੇਨ ਕੀ ਹੈ ਵੀ ਜਿਹੜੀ ਓਰੀਜਨੈਲਿਟੀ ਸੀ ਉਹ ਡਿਸਟਰੋਏ ਕਰ ਦਿੱਤੀ ਉਸ ਦੇ ਉੱਤੇ ਔਰ ਜਿਹੜੀ ਗੱਲ ਉਹਨਾਂ ਨੇ ਵੀ ਕਹੀ ਔਰ ਮੈਨੂੰ ਅਕਸਰ ਸਾਡੇ ਮਿੱਤਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਔਰ ਪਿਛਲੇ 25 ਸਾਲ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਬਹੁਤ ਸਾਰੀ ਉਹਨਾਂ ਨੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਵਿੱਚ ਯੋਗਦਾਨ ਪਾਇਆ ਔਰ ਗੁਰੂ ਨਾਨਕ ਸਾਹਿਬ ਬਾਬਾ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ ਦੀ ਜਿਹੜੀ ਐਡਵਾਈਜ਼ਰੀ ਕਾਉਂਸਲ ਹੈ ਉਹਦੇ 'ਚ ਵੀ ਨੇ ਉਹਨਾਂ ਦੀ ਜਿਹੜੀ ਸਿੱਖ ਗੁਰਦੁਆਰਾ ਕਮੇਟੀ ਦੇ ਵੀ ਐਡਵਾਈਜ਼ਰ ਨੇ ਉਹਨਾਂ ਨਾਲ ਵੀ ਜਦੋਂ ਇਸ ਵਿਸ਼ੇ ਤੇ ਗੱਲ ਹੁੰਦੀ ਹੈ ਤੇ ਉਹਨਾਂ ਦਾ ਵੀ ਇਹ ਗੱਲ ਦਾ ਫਿਕਰ ਹੈ ਉਹਨਾਂ ਨੇ ਕਿਹਾ ਜੀ ਵੀ ਪਾਕਿਸਤਾਨ ਦੇ ਵਿੱਚ ਬਹੁਤ ਚੰਗੀਆਂ ਡਿਵੈਲਪਮੈਂਟਸ ਪਿਛਲੇ ਜਿਹੜਾ ਖਾਸ ਤੌਰ ਤੇ 1999 ਤੋਂ ਬਾਅਦ ਦੇਖਣ 'ਚ ਆਈਆਂ ਔਰ ਮੈਂ ਦੇਖ ਰਿਹਾ ਸੀ ਕਿਉਂਕਿ ਹੁਣ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਕਿਉਂਕਿ ਵੱਡਾ ਜੱਥਾ 3000 ਦਾ ਭਾਰਤ ਤੋਂ ਆ ਰਿਹਾ ਔਰ ਦੁਨੀਆ ਭਰ ਚੋਂ ਸਿੱਖਾਂ ਨੇ ਆਣਾ ਮੁੱਖ ਤੌਰ ਦੇ ਉੱਤੇ ਇਹ ਦਿਨ ਪੰਜਾ ਸਾਹਿਬ ਦੇ ਵਿੱਚ ਜ਼ਿਆਦਾ ਵੱਡੇ ਪੈਮਾਨੇ ਤੇ ਸੈਲੀਬ੍ਰੇਟ ਹੁੰਦਾ ਤੇ ਇਸ ਸਾਰੇ ਬਾਰੇ ਅਖਬਾਰਾਂ 'ਚ ਵੀ ਖਬਰਾਂ ਲੱਗੀਆਂ ਨੇ ਕਿ ਵੀ ਜਿਹੜੇ ਜੱਥਾ ਵੀ ਆਣਾ ਅੱਗੇ ਤਾਂ 3-4 ਮੇਜਰ ਗੁਰਦੁਆਰੇ ਹੁੰਦੇ ਸੀ ਹੁਣ ਬਹੁਤ ਸਾਰੇ ਗੁਰਦੁਆਰੇ ਰੈਗੂਲਰਲੀ ਉਹਨਾਂ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਹੈ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਹੈ ਚੱਕੀ ਸਾਹਿਬ ਹੈ ਬਾਬੇ ਦੀ ਬੇਰ ਸਿਆਲਕੋਟ ਹੈ ਗੁਰਦੁਆਰਾ ਸੱਚਾ ਸੌਦਾ ਹੈ ਔਰ ਕਰਤਾਰਪੁਰ ਸਾਹਿਬ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ ਸੋ ਇਹ ਹੁਣ ਸਾਰੇ ਚੰਗੀ ਹਾਲਤ ਦੇ ਵਿੱਚ ਉਹਨਾਂ ਨੂੰ ਮੇਨਟੇਨ ਕਰਕੇ ਜਿਹੜੀ ਸੰਗਤ ਆਉਂਦੀ ਹੈ ਜਥਿਆਂ ਨੂੰ ਉਹਨਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਪਰ ਇਹ ਫਿਕਰ ਡਾਕਟਰ ਸਾਹਿਬ ਨੇ ਵੀ ਜ਼ਾਹਰ ਕੀਤਾ ਹੈ ਵੀਰ ਅਮਰਦੀਪ ਸਿੰਘ ਜਿਨ੍ਹਾਂ ਨੇ ਖੋਜ ਕੀਤੀ ਹੈ ਰਿਸਰਚ ਉਹਨਾਂ ਨੇ ਵੀ ਜ਼ਾਹਰ ਕੀਤਾ ਔਰ ਇਹੀ
ਵੀਰ ਕੁਲਬੀਰ ਸਿੰਘ ਹੋਰਾਂ ਨੇ ਵੀ ਆਪਣੀ ਚਿੱਠੀ ਜਿਹੜੀ ਕਿ ਉਹਨਾਂ ਨੇ ਪਾਕਿਸਤਾਨ ਗਵਰਨਮੈਂਟ ਦੇ ਅਧਿਕਾਰੀਆਂ ਨੂੰ ਲਿਖੀ ਹੈ ਜੀ, ਉਹਦੇ 'ਚ ਜ਼ਿਕਰ ਕੀਤਾ ਹੈ। ਹੁਣ ਇੱਕ ਟ੍ਰੈਂਡ ਜਿਹੜਾ ਪਾਕਿਸਤਾਨ ਦੇ ਵੀ ਹਾਇਰ ਅਧਿਕਾਰੀ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਜਿਹੜੇ ਬਾਬੇ ਕਾਰ ਸੇਵਾ ਵਾਲੇ ਬਾਬੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ 'ਚ ਸੇਵਾ ਸਿੱਖੀ ਦਾ ਅਨਿੱਖੜਵਾਂ ਹਿੱਸਾ ਹੈ ਜੀ, ਔਰ ਸੇਵਾ ਦੇ ਪੱਖੋਂ ਹੱਥੀਂ ਸੇਵਾ ਨੂੰ ਬੜੀ ਮਹਾਨਤਾ ਹੈ। ਔਰ ਇਹੀ ਕਾਰਨ ਹੈ ਕਿ ਵੀ ਅਜੇ ਵੀ ਜਦੋਂ ਅਸੀਂ ਕਦੇ ਖਾਸ ਤੌਰ ਤੇ ਮਾਝੇ ਦੇ ਵਿੱਚ ਮੈਂ ਇਸ ਰੁਝਾਨ ਨੂੰ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਉੱਥੋਂ ਪਰਮਾਨੈਂਟ ਟਰੱਕ ਟਰਾਲੀਆਂ ਲੱਗੀਆਂ ਹੀ ਹੁੰਦੀਆਂ, ਈਵਨ ਹਜ਼ੂਰ ਸਾਹਿਬ ਤੱਕ ਗਵਾਲੀਅਰ ਦੇ ਵਿੱਚ ਕਿਲੇ ਦੇ ਵਿੱਚ ਗੁਰਦੁਆਰਾ ਬਣਿਆ ਕਿ ਉਹਨਾਂ ਦੇ ਵਿੱਚ ਟਰੱਕਾਂ ਦੇ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ 6-6 ਮਹੀਨੇ ਜਥੇ ਜਾਂਦੇ ਨੇ, ਕਈ ਮਹੀਨੇ, ਕਈ ਉਸ ਤੋਂ ਵੀ ਵੱਧ ਉੱਥੇ ਸੇਵਾ ਕਰਦੇ ਨੇ, ਫਿਰ ਉਹ ਵਾਪਸ ਆ ਜਾਂਦੇ ਨੇ, ਨਵੇਂ ਜਾਂਦੇ ਨੇ। ਸੋ ਇਸ ਕਿਸਮ ਦਾ ਇੱਕ ਸੇਵਾ ਦਾ ਚਾਹ ਹੈ ਕਿ ਵੀ ਅਸੀਂ ਗੁਰੂ ਦੇ ਘਰ ਬਣਾਉਣੇ ਨੇ ਹੁਣ। ਪਰ ਕਿਉਂਕਿ ਇਹ ਜਿਹੜੇ ਬਹੁਤ ਸਾਰੇ ਉੱਪਰ ਬੈਠੇ ਕਾਰ ਸੇਵਾ ਵਾਲੇ ਬਾਬੇ ਨੇ ਜੀ, ਉਹਨਾਂ 'ਚ ਸੇਵਾ ਵੀ ਜ਼ਰੂਰ ਹੈ, ਸੰਗਤ ਵੀ ਉਹਨਾਂ ਨੂੰ ਫੋਲੋ ਕਰਦੀ ਹੈ। ਪਰ ਜਦੋਂ ਅਸੀਂ ਕਿਸੇ ਚੀਜ਼ ਦੀ ਹਿਸਟਰੀ, ਇਤਿਹਾਸ, ਵਿਰਸਾ, ਉਹਦੀ ਪੁਰਾਤਨਤਾ, ਇਹ ਸਾਰੇ ਪਾਰਟ ਨੂੰ ਦੇਖਦੇ ਹਾਂ, ਇਹ ਨਵੇਂ ਯੁੱਗ ਦੀਆਂ ਗੱਲਾਂ ਨੇ ਕਿ ਭਾਈ ਸਾਨੂੰ ਉਸ ਚੀਜ਼ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਏ। ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਟੁੱਟੀ ਭੱਜੀ, ਇਹਨੂੰ ਢਾਓ ਦੀ ਥਾਂ ਤੇ ਵੱਡਾ ਹਾਲ ਬਣਾਓ ਔਰ ਸੰਗਮਰਮਰ ਲਿਆਓ, ਸੰਗਮਰਮਰ ਲਾਓ। ਉਹਨਾਂ ਨੂੰ ਲੱਗਦਾ ਵੀ ਸਾਡੇ ਗੁਰੂ ਦਾ ਘਰ ਬਣ ਰਿਹਾ, ਇਹ ਅਸੀਂ ਪੁਰਾਣੀ ਜਿਹੀ ਲੱਕੜ ਦੀ ਇਮਾਰਤ ਕਿਉਂ ਰੱਖਣੀ ਹੈ, ਅਸੀਂ ਇਹਨੂੰ ਸੰਗਮਰਮਰ ਦੀ ਬਣਾਉਂਦੇ। ਹਾਲਾਂਕਿ ਜਦੋਂ ਤੁਸੀਂ ਉਹਦਾ ਟੱਚ ਮਹਿਸੂਸ ਕਰਨਾ ਹੈ, ਫਿਰ ਤੁਸੀਂ ਉਹ ਲੱਕੜ ਦੀ ਇਮਾਰਤ ਜਾਂ ਉਹ ਤੁਸੀਂ ਦੇਖੋਗੇ ਕਿ ਗੁਰੂ ਸਾਹਿਬ ਆਏ ਕਿੱਥੇ ਬੈਠੇ ਹੋਣਗੇ, ਕਿਵੇਂ ਹੈ, ਜਾਂ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਜਾਂ ਦੂਜੇ ਜਿਹੜੇ ਇਤਿਹਾਸਕ ਥਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਕਾਰ ਸੇਵਾ ਦੇ ਨਾਂ ਥੱਲੇ ਮਲੀਆ ਮੇਟ ਕਰ ਦਿੱਤੇ ਨੇ ਔਰ ਤੁਹਾਨੂੰ ਬਹੁਤ ਜ਼ਬਰਦਸਤ ਵੱਡੇ ਵੱਡੇ ਗੁਰਦੁਆਰੇ ਨਜ਼ਰ ਆਉਂਦੇ ਨੇ। ਸਾਰਾ ਕੁਝ ਭੁੱਲ ਜਾਂਦੇ ਹੋ। ਸੰਗਮਰਮਰ ਥੱਪਿਆ ਹੋਇਆ ਇੱਕ ਪਾਸੇ ਤੋਂ, ਸਾਰਾ ਰਾਜਸਥਾਨ ਦਾ ਮੁਕਾ ਦਿੱਤਾ ਹੈ, ਉਹਨਾਂ ਨੂੰ ਅਸੀਂ ਰਾਇਲਟੀ ਦਿੰਦੇ, ਪਰ ਇਤਿਹਾਸ ਜਿਹੜਾ ਹੈ ਉਹ ਅਸੀਂ ਵਾਈਪ ਆਊਟ ਕਰ ਦਿੱਤਾ। ਔਰ ਮੈਨੂੰ ਯਾਦ ਹੈ ਕਿ ਇੱਕ ਵੀਰ ਜਤਿੰਦਰ ਸਿੰਘ ਉਹਨਾਂ ਨੇ ਇੱਕ ਵਾਰ ਆਰਟੀਕਲ ਲਿਖਿਆ ਸੀ 15-20 ਸਾਲ ਪਹਿਲਾਂ, ਮਾਰਵਲਸ ਆਫ ਮਾਰਬਲ। ਮਾਰਬਲ ਸੰਗਮਰਮਰ ਨੂੰ ਕਹਿੰਦੇ ਨੇ ਔਰ ਮਾਰਵਲ ਚਮਤਕਾਰ ਨੂੰ। ਉਹਨੇ ਕਿਹਾ ਜੀ ਦੇਖੋ ਬਾਹਰਲੇ ਮੁਲਕਾਂ 'ਚ ਲੋਕ ਬਿਲੀਅਨਸ ਆਫ ਡਾਲਰਸ ਖਰਚ ਕਰ ਰਹੇ ਨੇ ਆਪਣੇ ਇਤਿਹਾਸ ਨੂੰ ਸਾਂਭਣ ਦੇ ਲਈ, ਤੇ ਆਫਰੀਨ ਸਿੱਖ ਕੌਮ ਤੇ ਕਿ ਅਸੀਂ ਬਿਲੀਅਨਸ ਆਫ ਡਾਲਰਸ ਖਰਚ ਕਰ ਰਹੇ ਹਾਂ ਇਤਿਹਾਸ ਨੂੰ ਡਿਸਟਰੋਏ ਕਰਨ ਲਈ। ਅਸੀਂ ਇਤਿਹਾਸ ਡਿਸਟਰੋਏ ਕਰਕੇ ਔਰ ਇਹ ਜਿਹੜਾ ਉੱਥੇ ਸੰਗਮਰਮਰ ਥੱਪ ਰਹੇ। ਹੁਣ ਇਹੀ ਟ੍ਰੈਂਡ ਕਿਉਂਕਿ ਪਾਕਿਸਤਾਨ ਦੀ ਹਕੂਮਤ ਜਾਂ ਜਿਹੜੇ ਹਾਇਰ ਆਲਾ ਆਫੀਸਰਸ ਨੇ ਉਹਨਾਂ 'ਚ ਚੰਗੀ ਭਾਵਨਾ, ਕਿਉਂਕਿ ਸਿੱਖਾਂ ਦੇ ਨਾਲ ਵੈਸੇ ਵੀ ਸਾਂਝ ਹੈ, ਲੇਕਿਨ ਉਹਨਾਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਕਿ ਬਈ ਨਹੀਂ, ਇਹ ਗੁਰਦੁਆਰਿਆਂ ਨੂੰ ਅਸੀਂ ਉਹ ਓਰੀਜਨਲ ਗਲੋਰੀ ਦੇ ਵਿੱਚ ਲੈ ਆਈਏ। ਉਹਨਾਂ ਨੂੰ ਵੀ ਹੈ ਲੌਂਗ ਟਰਮ ਟੂਰਿਜ਼ਮ ਵੀ ਹੁੰਦਾ ਹੈ, ਸਿੱਖ ਜਾਣਗੇ ਉੱਥੇ, ਉਹਨਾਂ ਦੀ ਖੁਸ਼ਹਾਲੀ ਵੀ ਹੁੰਦੀ ਹੈ, ਇੱਕ ਆਪਸੀ ਬੌਂਡ ਵੀ ਬਣਦੇ ਨੇ। ਪਰ ਉਹਨਾਂ ਵੱਲੋਂ ਹੁਣ ਕਾਰ ਸੇਵਾ ਵਾਲੇ ਬਾਬੇ ਜਿਹੜੇ ਇੱਧਰ ਸੀ ਉਹਨਾਂ ਨੂੰ ਉੱਧਰ ਵੀ ਇਨਵੋਲਵ ਕਰ ਲਿਆ ਔਰ ਉਹਨਾਂ ਦਾ ਕੰਮ ਤਾਂ ਜ਼ਰੂਰ ਸੌਖਾ ਹੋ ਜਾਏਗਾ, ਪੈਸੇ ਵੀ ਬਾਹਰੋਂ ਆ ਜਾਣਗੇ। ਲੇਕਿਨ ਕਾਰ ਸੇਵਾ ਵਾਲੇ ਬਾਬਿਆਂ ਨੇ ਜੋ ਕੁਝ ਉੱਥੇ ਭਾਰਤ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਦਾ ਕੀਤਾ ਹੈ, ਪਾਕਿਸਤਾਨ 'ਚ ਅਜੇ ਤੱਕ ਭਾਵੇਂ ਉਹ ਜਿਹੜੇ ਨੇ ਖਸਤਾ ਹਾਲਤ 'ਚ ਸਟਰਕਚਰ ਹੋਣ, ਪਰ ਅੱਜ ਵੀ ਉਹ ਫਰੈਸਕੋਜ਼ ਪੁਰਾਣੀ ਇੱਟ, ਉਹ ਸਾਰੇ ਜਿਹੜੇ ਨੇ ਉਸੇ ਫਾਰਮ ਜਿਹੜੇ ਜ਼ਿਆਦਾ ਸਿੱਖ ਰਾਜ ਵੇਲੇ ਹੋਣ ਚਾਹੇ, ਇਹ ਵੀ 150-200 ਸਾਲ ਪੁਰਾਣੀ ਹਿਸਟਰੀ ਹੈ। ਪਰ ਇਹਨਾਂ ਨੇ ਵੀਰ ਕੁਲਬੀਰ ਸਿੰਘ ਹੋਰਾਂ ਨੇ ਇਹ ਪੱਤਰ ਜਿਹੜਾ ਉਹਨਾਂ ਨੂੰ ਲਿਖਿਆ ਉਹਨਾਂ ਦੇ ਅਧਿਕਾਰੀਆਂ ਨੂੰ, ਰਿਸਪੈਕਟਡ ਐਂਡ ਆਨਰੇਬਲ ਆਫੀਸ਼ੀਅਲਸ ਵਿਦ ਦਾ ਗਵਰਨਮੈਂਟ ਆਫ ਪਾਕਿਸਤਾਨ, ਕਹਿ ਕੇ ਸਲਾਮ ਅਲੈਕਮ ਜੀ, my name is Kulbir Singh. I live in Canada for the last 19 years. I would like to share the pain that the Sikh community is facing on the issue of erosion of Sikh heritage, architecture and its historical outlook in India. Our own SGPC and DSGMC, Delhi Sikh Gurdwara Management Committee, along with their partner Car Seva groups, have destroyed Sikh heritage in a major way. All the Gurdwaras and historical places have been given a completely different look and the old traditional look has vanished. मैं already explain ਕੀਤਾ ਹੈ ਕਿ ਉੱਥੇ ਉਹਨਾਂ ਨੇ ਇਤਿਹਾਸ ਤਬਾਹ ਕਰ ਦਿੱਤਾ ਹੈ, ਪੁਰਾਣੀ ਜਿਹੜੀ ਦਿੱਖ ਸੀ ਔਰ ਉਹ ਸਾਰਾ ਜਿਹੜਾ ਇਹਦੇ ਲਈ ਕਾਰ ਸੇਵਾ ਵਾਲੇ ਬਾਬੇ, SGPC, ਦਿੱਲੀ ਕਮੇਟੀ, ਇਹ ਸਾਰੇ ਰਲੇ ਹੋਏ ਨੇ। Till a few years ago,
We as Sikhs used to think that the Gurdwaras in Pakistan are safe in the sense of heritage preservation. We believed that Gurdwaras in Pakistan are and will be in their old pristine look. ਅਸੀਂ ਕੁਝ ਸਾਲ ਪਹਿਲਾਂ ਤੱਕ ਸੋਚਦੇ ਸੀ ਕਿ ਪਾਕਿਸਤਾਨ ਦੇ ਗੁਰਦੁਆਰੇ ਮੂਲ ਰੂਪ ਦੇ ਵਿੱਚ ਉਵੇਂ ਹੀ ਨੇ ਔਰ ਇਹ ਜਿਹੜੇ ਨੇ ਉਹ ਆਪਣੀ ਉਸੇ ਕਿਸਮ ਦੀ ਜਿਹੜੀ ਉਹਨਾਂ ਦੀ ਸ਼ਾਨਦਾਰ ਇਤਿਹਾਸਕ ਲੁੱਕ ਹੈ ਉਵੇਂ ਹੋਏਗੀ। However, in the last few years, the wider Sikh community has noticed that the same SGPC, DSGMC and Kar Seva groups who have eroded the Sikh history in Punjab, India and the rest of India are getting contracts to renovate, modernize Gurdwaras in Pakistan. We feel betrayed. ਇਹ ਬੜੀ ਸਟਰੋਂਗ ਸਟੇਟਮੈਂਟ ਹੈ ਔਰ ਠੀਕ ਹੈ ਜੀ। ਉਹਨਾਂ ਨੇ ਕਿਹਾ ਜੀ ਵੀ ਉਹ ਵੀ ਪਾਕਿਸਤਾਨ ਵਾਲੇ ਵੀ ਇਹਨਾਂ ਨੂੰ ਹੀ ਠੇਕੇ ਦੇ ਰਹੇ ਨੇ ਕਾਰ ਸੇਵਾ ਵਾਲਿਆਂ ਨੂੰ ਔਰ ਇਹ ਤਾਂ ਅਸੀਂ ਠੱਗੇ ਗਏ ਮਹਿਸੂਸ ਕਰਦੇ। ਬਿਲਕੁਲ। Our hope that Gurdwaras in Pakistan will be preserved in their original glory is being shattered. ਜਿਹੜਾ ਸਾਨੂੰ ਸੀ ਵੀ ਉਹਨਾਂ ਨੇ ਤਾਂ ਸਾਡਾ ਇਤਿਹਾਸ ਤਬਾਹ ਕਰ ਦਿੱਤਾ ਹੈ, ਇਧਰ ਕਾਇਮ ਰਹੇਗਾ, ਇਸ ਬਾਰੇ ਅਸੀਂ ਬੜੇ ਫਿਕਰਮੰਦ ਹੈ। We request you to stop all the work that has been given to SGPC, DSGMC and related Kar Seva groups. There are many Sikh intellectuals sensitive to archaeology and heritage and can contribute in this regard. We request you to take their opinion and guidance in the matter. The heritage of Sikhs has a deep relationship with all Sikhs globally, and SGPC etc. have no rights to destroy or modernize the looks without considering the feelings of all Sikhs into account. ਫਿਰ ਉਹਨਾਂ ਨੇ ਕਿਹਾ ਕਿ ਜੀ ਮੈਂ ਇਸ ਚਿੱਠੀ ਦੀ ਕਾਪੀ ਬਾਕੀ ਸਿੱਖ ਗਰੁੱਪਸ ਨੂੰ ਵੀ ਭੇਜ ਰਹੇ। ਮੇ ਅੱਲਾ ਵਾਹਿਗੁਰੂ ਬਲੈਸ ਯੂ ਆਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਵੀਰ ਕੁਲਬੀਰ ਸਿੰਘ ਜੀ ਦਾ ਜਿਹੜਾ ਓਪੀਨੀਅਨ ਵਿਚਾਰ ਉਸ ਨਾਲ ਪੂਰੀ ਸਹਿਮਤੀ ਜਤਾਉਂਦੇ ਔਰ ਇਹ ਇੱਕ ਸਾਡਾ ਫਰਜ਼ ਬਣਦਾ ਹੈ ਕਿ ਡਾਇਸਪੋਰਾ ਸਿੱਖ ਜਿਨ੍ਹਾਂ ਦੀ ਇਸ ਵੇਲੇ ਪਾਕਿਸਤਾਨ ਭਾਰਤ ਦੇ ਵਿੱਚ ਤਾਂ ਅਧਿਕਾਰੀ ਜਾਂ ਉਹਨਾਂ ਦੀਆਂ ਏਜੰਸੀਆਂ ਆਪਣੇ ਏਜੰਡੇ ਤੇ ਨੇ ਪਰ ਘੱਟੋ ਘੱਟ ਪਾਕਿਸਤਾਨ ਦੇ ਵਿੱਚ ਡਾਇਸਪੋਰਾ ਸਿੱਖਾਂ ਨੂੰ ਇੱਜ਼ਤ ਨਾਲ ਦੇਖਿਆ ਜਾਂਦਾ ਹੈ, ਉਹਨਾਂ ਦੇ ਓਪੀਨੀਅਨ ਨੂੰ ਵੀ ਜਿਹੜਾ ਹੈ ਡਿਊ ਵੇਟੇਜ ਦਿੱਤੀ ਜਾਂਦੀ ਹੈ ਔਰ ਇਸ ਵੇਲੇ ਜਦੋਂ ਦਿਨ ਮਨਾਏ ਜਾਂਦੇ ਨੇ ਉੱਥੇ ਹਿਸਟੋਰੀਕਲ ਉੱਥੋਂ ਤਾਂ ਜਥੇ ਸੀਮਤ ਹੋਣਗੇ 3000 ਸਿੱਖ ਆਏਗਾ ਬਟ ਘੱਟੋ ਘੱਟ 20000 ਸਿੱਖ ਪੰਜਾ ਸਾਹਿਬ 'ਚ ਇਕੱਠਾ ਹੋਣਾ ਜਿਹੜਾ ਮੈਜੋਰਿਟੀ ਜਿਹੜਾ ਹੈ ਉਹ ਡਾਇਸਪੋਰਾ ਤੋਂ ਹੋਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ ਦੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ। ਪਹਿਲਾਂ ਵੀ ਸਾਡਾ ਯਤਨ ਰਿਹਾ ਬਟ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰਿਪੀਟਡਲੀ ਜਦੋਂ ਤੱਕ ਕਿਸੇ ਇੱਕ ਆਫੀਸ਼ੀਅਲ ਨੂੰ ਸਮਝ ਆਉਂਦੀ ਹੈ ਉਹਦੀ ਟ੍ਰਾਂਸਫਰ ਹੋਈ ਹੁੰਦੀ ਹੈ ਨਵਿਆਂ ਨੂੰ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਫਿਰ ਉਸੇ ਤਰ੍ਹਾਂ। ਔਰ ਇਹਦੇ ਨਾਲ ਹੀ ਮੈਂ ਕਿਉਂਕਿ ਇਸੇ ਸੈਗਮੈਂਟ 'ਚ ਮੈਂ ਮਾਰਕ ਕੀਤਾ ਸੀ ਤੇ ਕਈ ਵਾਰ ਜਿਹੜੀ ਹੈ ਕੁਝ ਚੀਜ਼ਾਂ ਦਾ ਤੁਸੀਂ ਫਖਰ ਮਹਿਸੂਸ ਕਰਦੇ ਹੋ ਕਸ਼ਮੀਰੀਆਂ ਦੇ ਮਾਮਲੇ ਜਿੱਥੇ ਕਸ਼ਮੀਰੀ ਲੋਕਾਂ ਦੀ ਸਟਰਗਲ ਆਜ਼ਾਦੀ ਦੇ ਲਈ ਉਹ ਰਿਮਾਰਕੇਬਲ ਹੈ। ਉੱਥੇ ਜਿਹੜੇ 3 ਲੀਡਰ ਕਸ਼ਮੀਰ ਦੇ ਹੁਰੀਅਤ ਕਾਨਫਰੰਸ ਨਾਲ ਸੰਬੰਧਿਤ ਜਿਨ੍ਹਾਂ ਦੇ ਵਿੱਚ ਸੈਯਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ ਫਾਰੂਕ ਔਰ ਮੁਹੰਮਦ ਯਾਸੀਨ ਮਲਿਕ ਰਿਮਾਰਕੇਬਲ ਇਹ ਜਿਹੜੀ ਹੈ ਤ੍ਰਿਮੂਰਤੀ ਸੈਯਦ ਅਲੀ ਸ਼ਾਹ ਗਿਲਾਨੀ ਤਾਂ ਕਿਆ ਕਹਿਣੇ ਉਹਨਾਂ ਦੇ ਬਜ਼ੁਰਗ ਨੇ 80s ਦੇ ਵਿੱਚ ਔਰ ਹੁਣ ਲਗਭਗ 5 ਸਾਲ ਬਾਅਦ ਇਹਨਾਂ ਤਿੰਨਾਂ ਨੂੰ ਹੀ ਖਾਸ ਤੌਰ ਤੇ ਸੈਯਦ ਅਲੀ ਸ਼ਾਹ ਗਿਲਾਨੀ ਨਜ਼ਰਬੰਦ ਹੁੰਦੇ ਨੇ ਘਰ 'ਚ ਉਹਨਾਂ ਨੂੰ ਛੱਡਿਆ ਪਹਿਲੀ ਵਾਰੀ ਉਹ ਖੁੱਲ੍ਹ ਕੇ ਘਰ 'ਚ ਨਜ਼ਰਬੰਦ ਸਨ ਨਮਾਜ਼ ਦੇ ਲਈ ਉਹ ਗਏ ਔਰ ਇਹ ਸਟੋਰੀ ਹੈ ਉੱਥੋਂ ਦੇ ਵਾਇਰ ਉਹਦੇ ਨਾਲ ਸੰਬੰਧਿਤ ਔਰ ਇਹ ਕਸ਼ਮੀਰ ਸੈਪਰੇਟਿਸਟਸ ਰਿਲੀਜ਼ਡ ਬਟ ਸਟਿਲ ਅਨਕਨਵਿੰਸਡ ਔਨ ਡਾਇਲੋਗ ਵਿਦ ਗਵਰਨਮੈਂਟ। ਹੁਣ ਉਹਨਾਂ ਨੇ ਤਾਂ ਸਰਕਾਰ ਨੇ ਤਾਂ ਆਪਣਾ ਸਾਰਾ ਫੌਜੀ ਤਸ਼ੱਦਦ ਦੂਜਾ ਤੀਜਾ ਕਰਕੇ ਦੇਖ ਲਿਆ ਅਜੇ ਪਿਛਲੇ ਹਫ਼ਤੇ 20 ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ ਪਰ ਉਹਨਾਂ ਨੂੰ ਲੱਗਾ ਕਿ ਵੀ ਹੁਣ ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ 2017 'ਚ ਜਿੰਨੇ ਮਿਲੀਟੈਂਟ ਸੀ ਇਸ ਵਰੇ ਦੇ ਵਿੱਚ ਉਸ ਤੋਂ ਦੁੱਗਣੇ ਹੋ ਗਏ ਹਾਲਾਂਕਿ ਉਹਨਾਂ ਨੇ ਕਿੰਨੇ 300 ਦੇ ਕਰੀਬ ਨੌਜਵਾਨ ਮਾਰੇ ਨੇ। ਸੋ ਉਹ ਇਹ ਸਮਝਦੇ ਨੇ ਕਿ ਵੀ ਔਰ ਇੱਕ ਟ੍ਰੈਂਡ ਜਿਹੜਾ ਉੱਥੇ ਸਾਹਮਣੇ ਵੀ ਹੈ ਕਿ ਇਸਲਾਮਿਕ ਸਟੇਟ ਜਾਂ ਅਲ ਕਾਇਦਾ ਵੱਲ ਜਿਹੜੇ ਨੇ ਨੌਜਵਾਨ ਵੀ ਝੁਕ ਰਹੇ ਨੇ। ਸ਼ਾਇਦ ਉਹਨਾਂ ਦੀਆਂ ਇੰਡੀਅਨ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਤਾਂ ਸਾਡੀ ਪੈਰੀਫਰੀ ਤੇ ਆ ਕੇ ਬਹਿ ਜਾਣਗੇ ਔਰ ਫਿਰ ਬਾਕੀ ਭਾਰਤ ਜਿੱਥੇ ਹਿੰਦੂਤਵਾ ਦਾ ਨੰਗਾ ਨਾਚ ਹੈ ਉਹਨਾਂ ਦੇ ਕੋਲ ਜਿਹਾਦੀਆਂ ਦੇ ਕੋਲ ਮਰਨ ਵਾਲਿਆਂ ਦੀ ਕਮੀ ਨਹੀਂ ਹੈ ਉਹ ਫਿਰ ਇਹਨਾਂ ਨੂੰ ਦੱਸਣਗੇ ਕਿ ਬਈ
ਜਿਹੜਾ ਇਹ ਕੱਟੜਪਣਾ ਜਾਂ ਆਮ ਲੋਕਾਂ ਦੇ ਉੱਤੇ ਜ਼ੁਲਮ ਕਰਨ ਦਾ ਮਤਲਬ ਕੀ ਹੁੰਦਾ ਹੈ ਜੀ। ਲੇਕਿਨ ਅਸੀਂ ਵੀ ਇਹ ਸਮਝਦੇ ਹਾਂ ਔਰ ਇਸ ਨੂੰ ਸੈਯਦ ਅਲੀ ਸ਼ਾਹ ਗਿਲਾਨੀ ਔਰ ਸਾਰੀ ਕਸ਼ਮੀਰੀ ਇੰਡੀਜਨਸ ਜਿਹੜੇ ਲੀਡਰਸ਼ਿਪ ਹੈ ਉਹ ਸਮਝਦੀ ਹੈ ਕਿ ਇਹ ਵੀ ਸ਼ੁਰੂ ਦੇ ਵਿੱਚ ਜਦੋਂ ਉਹਨਾਂ ਨੇ ਇਸ ਨੂੰ ਇਸਲਾਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਇੰਡੀਅਨਸ ਨੇ ਜੀ ਇਸ ਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਇਹ ਜੋ ਅੱਜ ਨਤੀਜਾ ਉਹ ਕਹਿ ਰਹੇ ਨੇ ਜੀ ਫਲਾਣਾ ਵੀ ਆ ਗਿਆ ਜਾਂ ਇਸਲਾਮਿਕ ਇਹ ਉਹਨਾਂ ਦਾ ਹੀ, ਇਧਰ ਇੰਡੀਅਨ ਗਵਰਨਮੈਂਟ ਜ਼ਿੰਮੇਵਾਰ ਹੈ। ਕਸ਼ਮੀਰੀ ਲੀਡਰਸ਼ਿਪ ਨੇ ਪਹਿਲੇ ਦਿਨ ਤੋਂ ਇਸ ਨੂੰ ਬਿਲਕੁਲ ਕਿਹਾ ਵੀ ਇਹਦਾ ਮਜ਼ਹਬ ਨਾਲ ਤਾਲੁਕ ਨਹੀਂ ਹੈ ਜੀ। ਇਹ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਗੱਲ ਹੈ, UN ਚਾਰਟਰ ਦੇ ਥੱਲੇ ਹੈ, ਤੁਸੀਂ ਸਿਕਿਉਰਿਟੀ ਕਾਉਂਸਲ 'ਚ ਪ੍ਰੋਮਿਸ ਕੀਤਾ ਹੋਇਆ ਔਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਰਾਏਸ਼ੁਮਾਰੀ ਦੇ ਨਾਲ ਆਪਣੀ ਕਿਸਮਤ ਦਾ ਜਿਹੜਾ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹਮੇਸ਼ਾ ਹੀ ਸੂਫੀ ਇਸਲਾਮ ਜਿਹਦੇ ਪ੍ਰਭਾਵ ਨੇ ਹਮੇਸ਼ਾ ਵੀ ਇੱਕ ਬੜਾ ਟੋਲਰੈਂਟ ਪਾਰਟ ਰੱਖਿਆ ਜੀ। ਔਰ ਹੁਣ ਜਦੋਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਫੌਜ 7 ਲੱਖ ਰੱਖ ਕੇ ਵੀ ਉਹ ਫੇਲ ਹੋ ਰਹੇ ਨੇ ਔਰ ਦੂਸਰਾ ਹੁਣ ਆਫ ਸਡਨ ਇਹਨਾਂ ਦੀ ਰਿਲੀਜ਼ ਹੋਈ ਜੀ ਔਰ ਉਹ ਇਹ ਸਮਝਦੇ ਨੇ ਕਿ ਜੀ ਇਹ ਬਹੁਤ ਜਿਹੜਾ ਇਹਨਾਂ ਦੇ ਨਾਲ ਗੱਲਬਾਤ ਦੇ ਬਹਾਨੇ ਉਹਨਾਂ ਨੂੰ ਨੌਜਵਾਨਾਂ ਨੂੰ ਜਾਂ ਦੂਜਿਆਂ ਨੂੰ ਰੋਕਿਆ ਜਾਏ। ਔਰ ਪਰ ਜਿਹੜੀ ਗੱਲ ਕਰਕੇ ਮੈਂ ਇਸ ਨੂੰ ਚੁਣਿਆ ਸੈਗਮੈਂਟ ਨੂੰ ਜੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਕਾਹਲੀ 'ਚ ਨਹੀਂ ਹੈ, ਅਜੇ ਅਸੀਂ ਦੇਖਾਂਗੇ ਸਥਿਤੀ ਕੀ ਹੈ ਜੀ। ਔਰ ਉਸ ਦਾ ਉਹਨਾਂ ਨੇ ਬਿਲਕੁਲ ਇਹ ਕਹਿ ਕੇ ਉਹਨਾਂ ਨੂੰ ਪੁੱਛਿਆ ਜੀ ਲੋਕਾਂ ਲਈ ਫਿਰ ਕੀ ਮੈਸੇਜ ਹੈ ਔਰ ਸੈਯਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਸਟੇ ਯੂਨਾਈਟਿਡ ਐਂਡ ਫੋਲੋ ਦਾ ਹੁਰੀਅਤ ਪ੍ਰੋਗਰਾਮ। ਕੋਈ ਹੋਰ ਕਮੈਂਟ ਉਹਨਾਂ ਨੇ ਕਿਹਾ ਜੀ ਸਾਨੂੰ ਅਜੇ ਕੋਈ ਕਾਹਲੀ ਨਹੀਂ, ਵੀ ਆਰ ਮੋਨੀਟਰਿੰਗ ਦਾ ਸਿਚੁਏਸ਼ਨ। ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਇਕੱਠੇ ਰਹੋ ਔਰ ਇਹ ਜਿਹੜਾ ਹੁਰੀਅਤ ਦਾ ਜਿਹੜਾ ਪ੍ਰੋਗਰਾਮ ਹੈ ਇਸ ਨੂੰ ਵਾਚ ਕਰੋ ਔਰ ਇਸ ਦੇ ਨਾਲ ਹੀ ਜਿਹੜਾ ਮੀਰਵਾਇਜ਼ ਉਮਰ ਫਾਰੂਕ ਨੇ ਵੀ ਇਹ ਕਿਹਾ ਕਿ ਦੈਟ ਇਜ਼ ਦਾ ਪਾਥ ਦੇ ਹੈਵ ਬੀਨ ਪਰਸੂਇੰਗ ਔਰ ਇਹ ਯੂਥ ਜਿਹੜੇ ਨੇ ਪਾਸੇ ਜਾ ਰਹੇ ਨੇ ਕਿ ਵੀ ਜੇ ਉਹਨਾਂ ਨੇ ਹੈਡ ਦੇ ਨਾਟ ਚੋਕਡ ਆਵਰ ਪੋਲੀਟੀਕਲ ਸਪੇਸ ਐਂਡ ਪੁਸ਼ਡ ਦਾ ਯੂਥ ਟੂ ਦਾ ਵਾਲ ਥਿੰਗਸ ਕੁਡ ਹੈਡ ਬੀਨ ਡਿਫਰੈਂਟ ਕਿ ਵੀ ਹੁਣ ਇਹ ਹੁੰਦਾ ਕਿ ਵੀ ਹੱਥਾਂ ਦੀਆਂ ਦਿੱਤੀਆਂ ਜਿਹੜੀਆਂ ਨੇ ਉਹ ਦੰਦਾਂ ਨਾਲ ਖੋਲੋ ਕਿ ਵੀ ਇਹ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਜਿਹੜੀ ਤੁਹਾਡੀ ਆਇਰਨ ਫਿਸਟ ਪਾਲਿਸੀ ਹੈ ਉਹਦਾ ਨਤੀਜਾ ਹੈ ਔਰ ਇਸ ਸਾਰੇ ਚੋਂ ਮੈਂ ਸਮਝਦਾ ਵੀ ਜਿਸ ਅੰਦਾਜ਼ ਦੇ ਵਿੱਚ ਔਰ ਕੰਕਲੂਜਨ ਦੇ ਕਮੈਂਟ ਹੈ ਕਿ ਟੁਡੇ ਦਾ ਸਿਚੁਏਸ਼ਨ ਇਨ ਕਸ਼ਮੀਰ ਇਜ਼ ਦਾ ਆਊਟਕਮ ਆਫ ਨਿਊ ਦਿੱਲੀਜ਼ ਮਸਕੂਲਰ ਪਾਲਿਸੀ particularly since 2016 we will meet at the right time to decide how to take our programs forward। ਉਹਨੇ ਕਿਹਾ ਜੀ ਕੋਈ ਸਾਨੂੰ ਕਾਹਲੀ ਨਹੀਂ ਹੈ, ਅਸੀਂ ਆਪਣਾ ਵਕਤ ਲਵਾਂਗੇ ਫਿਰ ਅਸੀਂ ਦੇਖਾਂਗੇ ਕਿ ਅਸੀਂ ਇਹ ਹੈ ਮੈਚੁਰ ਲੀਡਰਸ਼ਿਪ। ਇੱਕ ਪਾਸੇ ਲੋਕਾਂ ਦੀ ਸਟਰਗਲ ਕੰਸਿਸਟੈਂਟ ਹੈ ਆਜ਼ਾਦੀ ਆਜ਼ਾਦੀ। ਜਦੋਂ ਮੀਰਵਾਇਜ਼ ਉਮਰ ਫਾਰੂਕ ਨੂੰ ਸਪੌਟ ਕੀਤਾ ਉਹਨਾਂ ਨੇ ਕਿ ਵੀ ਬਾਹਰ ਘੁੰਮ ਰਿਹਾ ਉਹ ਤਾਂ ਘਰ ਦੇ ਅੰਦਰ ਵਾੜਿਆ ਹੋਇਆ ਸੀ, ਲੋਕਾਂ ਨੇ ਦੂਰੋਂ ਹੀ ਆਜ਼ਾਦੀ ਆਜ਼ਾਦੀ ਕਰਨਾ ਸ਼ੁਰੂ ਕਰ ਦਿੱਤਾ। ਇਹ ਹੈ ਲੋਕਾਂ ਦੀ ਸਪਿਰਿਟ ਵੀ ਔਰ ਇਹ ਹੈ ਵਿਜ਼ਡਮ ਆਫ ਦਾ ਲੀਡਰਸ਼ਿਪ। ਨਹੀਂ ਤਾਂ ਹੁੰਦਾ ਜੀ ਉਹ ਛੱਡਿਆ ਚਲੋ ਗੱਲਬਾਤ ਉਹਨਾਂ ਨੇ ਸਰਕਾਰ ਨੇ ਆਪਣਾ ਇੱਕ ਇੰਟੈਲੀਜੈਂਸ ਬਿਊਰੋ ਦਾ ਚੀਫ ਸਾਬਕਾ ਉਹਨੂੰ ਅਪਾਇੰਟ ਕੀਤਾ ਹੋਇਆ ਗੱਲਬਾਤ ਲਈ, ਕਸ਼ਮੀਰੀਆਂ ਨੇ ਮੂੰਹ ਹੀ ਨਾ ਕਿਹਾ ਤੁਰੇ ਫਿਰੋ ਔਰ ਉਹਨਾਂ ਦੀ ਜਵਾਨੀ ਮਾਰੀ ਜਾ ਰਹੀ ਹੈ। ਇਹਦੇ ਬਾਵਜੂਦ ਉਹ ਆਪਣੇ ਇਰਾਦੇ ਦੇ ਉੱਤੇ ਦ੍ਰਿੜ ਨੇ। ਕਾਸ਼ ਇਸ ਲੈਵਲ ਦੀ ਲੀਡਰਸ਼ਿਪ ਪੰਜਾਬ ਦੇ ਸਿੱਖਾਂ ਦੇ ਕੋਲ ਬਿਲਕੁਲ ਜੀ ਡਾਕਟਰ ਸਾਹਿਬ, ਨੋ ਡਾਊਟ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਫਿਰ ਦੁਬਾਰਾ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।